ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜੀ ਜ਼ੰਜੀਰ ਪੰਜਾਬੀ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ, ਅੰਗ ਰੰਗ ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਜਿਸ ਮਹਾਨ ਹਸਤੀ ਦੇ ਨਾਲ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ, ਉਹ ਲਿਖਾਰੀ ਨੇ ਤੇ ਉਚੇਚ ਕਰਕੇ ਲਾਹੌਰ ਸ਼ਹਿਰ ਦੇ ਉੱਤੇ ਉਹਨਾਂ ਦਾ ਬੜਾ ਕੰਮ ਹੈ ਤੇ ਨਾਮ ਉਹਨਾਂ ਦਾ ਹੈ ਵਕਾਰ ਮੁਸਤਫਾ ਸਿਪਰਾ ਜੀ। आओ वकार मुस्तफा सिपरा जी होरां नूं मिलने आ ते पहले उन्हां दा स्वागत करने आ। जी आयां नूं वकार मुस्तफा सिपरा जी। अच्छा, सब तो पहले तो तुसीं सानूं अपने पिछोकड़ बारे दसो जी। मैं जी, मेरा जिहड़ा जन्मपल है वो मेरे वालिद साहब मुल्तान खान वालदैन, उत्थे मैं मुल्तान दा है मेरा। और उस तो बाद ਹੁਣ ਕੋਈ ਤਕਰੀਬਨ 10 ਸਾਲ ਤੋਂ 7-8 ਸਾਲਾਂ ਤੋਂ ਮੈਂ ਲਾਹੌਰ ਹਾਂ ਜੀ। ਤੇ ਬਾਕੀ ਮੈਂ ਤਾਰੀਖ ਨੂੰ ਪੜ੍ਹਿਆ ਇੱਕ ਸਬਜੈਕਟ ਦੇ ਤੌਰ ਤੇ, ਔਰ ਲਾਹੌਰ ਵਿੱਚ ਬਸ ਇੰਡੀਆ ਟੂਰਨ ਦਾ ਸਾਨੂੰ ਸ਼ੌਕ ਹੈ ਤੇ ਲਾਹੌਰ ਤੇ ਲਿਖੀ ਵੀ ਹੈ ਅਖਬਾਰਾਂ ਵਿੱਚ ਵੀ, ਔਰ ਕਿਤਾਬ ਵੀ ਲਿਖੀ ਹੈ ਮਾੜੀ ਜੀ, ਗਵਾਚਾ ਲਾਹੌਰ। ਬਸ ਇਸ ਤਰ੍ਹਾਂ ਹੈ। ਬਾਕੀ अच्छा, ये दसो कि तुहानू ये फुरना किवें फुरिया कि जड़ा गवाचा लाहौर है, वो लाहौर जिहदे बारे आख्या जांदा है कि जिन्हें लाहौर नहीं वेखिया वो जम्मिया ही नहीं, ते ये तुहाडे मन च किवें आई कि तुसी ये जड़ा लाहौर गवाच गया ਉਹਨੂੰ ਅੱਜ ਦੀ ਪੀੜ੍ਹੀ ਦੇ ਰੂਬਰੂ ਕਰੋ? ਇਹ ਇਸ ਤਰ੍ਹਾਂ ਹੈ ਕਿ ਜਿਸ ਵਕਤ ਮੈਂ ਲਾਹੌਰ ਤੋਂ ਬਾਹਰ ਵੀ ਰਹਿੰਦਾ ਸੀ ਤੇ ਉਸ ਟਾਈਮ ਅਸੀਂ ਸੁਣਦੇ ਸੀ ਕਿ ਜੀ ਲਾਹੌਰ ਤਾਰੀਫਾਂ, ਲਾਹੌਰ ਦੇ ਕਿੱਸੇ ਕਹਾਣੀਆਂ। ਤੇ ਜਦੋਂ ਮੈਂ ਲਾਹੌਰ ਆਇਆ ਇਹ 2000, ਵੈਸੇ ਤਾਂ ਆਉਣ ਜਾਣ ਤਾਂ ਲੱਗਾ ਹੀ ਰਹਿੰਦਾ ਸੀ। ਬੇਸ਼ੱਕ ਅਸੀਂ ਇਸਲਾਮਾਬਾਦ ਰਹਿੰਦੇ ਸੀ ਜਾਂ ਲਾਹੌਰ ਮੁਲਤਾਨ ਰਹਿੰਦੇ ਸੀ ਜਾਂ ਜਿੱਥੇ ਵੀ, ਲਾਹੌਰ ਆਉਣਾ ਜਾਣਾ ਰੈਗੂਲਰ ਰਹਿੰਦਾ ਸੀ। ਲੇਕਿਨ ਮੁਸਤਕਿਲ ਰਹਿਣ ਲਈ ਵੀ ਅਸੀਂ ਲਾਏ 2013-14 ਦੀ ਗੱਲ ਹੈ। ਤੇ ਉਸ ਵਕਤ ਇਹ ਹੈ ਕਿ ਅਸੀਂ ਜ਼ੇਨ ਵਿੱਚ ਬੜਾ ਸੀ ਕਿ ਯਾਰ ਲਾਹੌਰ ਕੀ ਹੈ, ਇਹ ਸਾਨੂੰ ਯਾਨੀ ਕਿ ਇੱਕ ਬੜਾ ਸਮਸਨੀ ਹੁੰਦੀ ਹੈ ਯਾਰ ਲਾਹੌਰ ਕੀ ਹੈ। ਤੇ ਅਸੀਂ ਫਿਰ ਇਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ ਆਪਣੇ ਤੌਰ ਤੇ। ਸ਼ੁਰੂ ਚ ਅਸੀਂ ਚੂਕ ਰਹਿੰਦੇ ਸੀ ਬਹਿਰੀਆ ਟਾਊਨ ਹਲੇ, ਤੇ ਉਹ ਤੁਹਾਨੂੰ ਪਤਾ ਹੈ ਬਿਲਕੁਲ ਹੀ ਲਾਹੌਰ ਤੋਂ ਇੱਕ ਤਰ੍ਹਾਂ ਹਟ ਕੇ ਹੈ। ਲੇਕਿਨ ਫਿਰ ਅਸੀਂ ਜਿਹੜੇ ਦੋਸਤ ਨੇ, ਕਿਉਂਕਿ ਲਾਹੌਰ ਤੇ ਬਹੁਤ ਕੰਮ ਹੋਇਆ, ਮੈਂ ਇਹ ਗੱਲ ਕਰਨਾ ਚਾਹਾਂਗਾ ਕਿ ਇੱਕ ਸਾਡੇ ਦੋਸਤ ਨੇ ਉਹ ਦੱਸ ਰਹੇ ਸਨ ਕਿ ਉਹਨਾਂ ਕੋਲ ਸਿਰਫ 300 ਕਿਤਾਬ ਜੀ 300 ਕਿਤਾਬ ਜੀ 300 ਕਿਤਾਬ ਹੈ ਜਿਹੜੀ ਕਿ ਲਾਹੌਰ ਸ਼ਹਿਰ ਦੇ ਉੱਤੇ ਹੈ। ਉਹਦੇ ਜ਼ਿਆਦਾਤਰ ਤਾਂ ਯਾਦਾਸ਼ਤਾਂ ਨੇ ਲੋਕਾਂ ਦੀਆਂ, ਔਰ ਅਕਸਰੀਅਤੀ ਜਿਹੜਾ ਕੰਮ ਉਹਦੇ ਉੱਤੇ ਹੋਇਆ ਹੈ ਉਹ ਹੈ ਕਿ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲੇ ਯਾਨੀ ਕਿ ਤਕਸੀਮ ਤੋਂ ਪਹਿਲੇ ਰਿਸਰਚ ਹੋਈ ਹੈ। ਜਿਹੜਾ ਸਾਡਾ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਜਿਹੜੇ ਕਿਤਾਬਾਂ ਲਿਖੀਆਂ ਗਈਆਂ ਨੇ, ਉਹ ਜ਼ਿਆਦਾਤਰ ਲੋਕਾਂ ਨੇ ਆਪਣੀ ਜਿਹੜੀ ਹੈ ਯਾਦਾਸ਼ਤਾਂ, ਜਾਂ ਕੋਈ ਪ੍ਰੋਫੈਸਰ ਸੀ ਤੇ ਉਸਨੇ ਆਪਣੇ ਯੂਨੀਵਰਸਿਟੀ ਬਾਰੇ ਗੱਲ ਕੀਤੀ ਹੈ, ਕੋਈ ਮੁਸੱਵਰ ਸੀ ਤੇ ਉਸ ਆਪ ਦੀ ਮੁਸੱਵਰੀ ਦੇ ਹਵਾਲੇ ਨਾਲ ਹੀ ਜਿਹੜਾ ਜ਼ਿਆਦਾ ਗੱਲ ਕੀਤੀ ਹੈ। ਤੇ ਮੈਂ ਚੂੰਕਿ ਮੈਨੂੰ ਇਹ ਫੀਲਿੰਗ ਆਈ ਆਪ ਦੀ ਤਹਿਕੀਕ ਦੇ ਦੌਰਾਨ, ਮੈਂ ਸਿਵਲ ਸੁਸਾਇਟੀ ਦੇ ਨਾਲ ਵੀ ਐਕਟਿਵ ਰਿਹਾ, ਕਿ ਇੱਕ ਤਾਂ ਲਾਹੌਰ ਮੁਸਲਸਲ ਬਦਲ ਰਿਹਾ ਹੈ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ। ਉਹਦੇ 'ਚ ਇਹ ਹੈ ਕਿ ਸ਼ਹਿਰ ਦੀ ਡੈਮੋਗ੍ਰਾਫੀ ਬਦਲ ਰਹੀ ਹੈ, ਸ਼ਹਿਰ 'ਚ ਰਹਿਣ ਵਾਲੇ ਲੋਕ, ਉਹ ਜ਼ਹਿਰੀ ਗੱਲ ਹੈ, ਇਸ ਤੋਂ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਅਸੀਂ ਹਮੇਸ਼ਾ ਆਪ ਦੇ ਮਾਜ਼ੀ ਦਾ ਪ੍ਰੋਡਕਟ ਹੁੰਦੇ, ਜਿਸ ਤਰ੍ਹਾਂ ਸਾਡੀ ਸ਼ਖਸੀਅਤ ਦੀ ਉਠਾਨ ਹੁੰਦੀ ਹੈ, ਸਾਡਾ DNA ਹੁੰਦਾ ਹੈ, ਔਰ ਜਿਸ ਤਰ੍ਹਾਂ ਸਾਡੀ ਤਾਲੀਮ ਤਰਬੀਅਤ ਜਾਂ ਅਗਰ ਤਾਲੀਮ ਨਹੀਂ ਹੈ ਤਾਂ ਜਿਸ ਤਰ੍ਹਾਂ ਦੇ ਮਾਹੌਲ ਅਸੀਂ ਪਲੇ ਬੜੇ ਹੁੰਦੇ। ਤੇ ਲਾਹੌਰ ਮੁਸਲਸਲ ਚੇਂਜ ਹੋ ਰਿਹਾ ਕਿਉਂਕਿ ਲਾਹੌਰ ਵਿੱਚ ਆਬਾਦੀ ਦਾ ਇੱਕ ਮੁਸਲਸਲ ਫਲੋਰ ਹੈ, ਔਰ ਇਹ ਅੱਜ ਤੋਂ ਨਹੀਂ ਹੈ। ਇਹ ਲੋਕ ਕਹਿੰਦੇ ਨੇ ਜੀ ਕਿ ਸ਼ਾਇਦ 10-20 ਸਾਲਾਂ 'ਚ ਲਾਹੌਰ ਵਿੱਚ ਕੁਛ ਤਰੱਕੀਆਤੀ ਕੰਮ ਹੋਏ ਨੇ ਤੇ ਸ਼ਾਇਦ ਕੋਈ ਲਾਹੌਰ ਵਿੱਚ ਫਲੋ ਬਣ ਗਿਆ। ਨਹੀਂ, ਇਹ ਗੱਲ ਇਵੇਂ ਨਹੀਂ ਹੈ। ਲਾਹੌਰ ਦੀ ਆਬਾਦੀ ਜਿਹੜੀ ਮੈਂ ਚੈੱਕ ਕੀਤੀ ਹੈ
ਉਹ ਪਿਛਲੇ ਕੋਈ 1000 ਸਾਲ ਤੋਂ ਬਲਕਿ 1200 ਸਾਲ ਤੋਂ ਤਕਰੀਬਨ 1200 ਸਾਲ ਤੋਂ ਹਰ ਗੁਜ਼ਰਦੇ ਸਾਲ ਨਾਲ ਲਾਹੌਰ ਦੀ ਆਬਾਦੀ ਨਕਲ ਮਕਾਨੀ ਕਰਕੇ ਆਉਣ ਵਾਲੇ ਲੋਕਾਂ ਦੀ ਵਜ੍ਹਾ ਤੋਂ ਵੱਧ ਰਹੀ ਹੈ। ਇੱਕ ਤਾਂ ਜ਼ਹਿਰੀ ਗੱਲ, ਜਿਹੜੇ ਲੋਕ ਰਹਿ ਰਹੇ ਨੇ ਉਹ ਵੀ ਆਬਾਦੀ ਜ਼ਹਿਰੀ ਗੱਲ बढ़ती है पैदाइश की सूरत है, लेकिन एक ਜਿਹੜੇ ਲੋਕ ਬਾਹਰ ਤੋਂ ਆ ਰਹੇ ਨੇ ਲਾਹੌਰ ਉਹ ਲੋਕਾਂ ਨੂੰ ਮੁxtਲਿਫ ਵਜੂਹਾਤ ਦੀ ਬਿਨਾ ਤੇ ਅਟਰੈਕਟ ਕਰਦਾ ਹੈ ਤੇ ਇਸ ਲਈ ਲਾਹੌਰ ਦੀ ਆਬਾਦੀ ਮੁਸਲਸਲ ਬੜੀ ਹੈ ਤੇ ਜਿਹੜਾ ਲਾਹੌਰ ਦਾ ਪੁਰਾਣਾ ਸ਼ਹਿਰ ਹੈ ਉਹਦੇ ਨਾਲ ਜਿਹੜੀ ਕਈ ਲੋਕਾਂ ਨੂੰ ਬੇਇੰਤਹਾ ਮੁਹੱਬਤ ਹੈ ਔਰ ਕਈ ਲੋਕ ਕਹਿੰਦੇ ਨੇ ਕਿ ਇਹ ਕੀ ਹੈ। ਮਸਲਾ ਮੈਂ ਇੱਕ ਦਾਤੀ ਇੱਥੇ ਗੱਲ ਸ਼ੇਅਰ ਕਰਨਾ ਚਾਹਾਂਗਾ। ਲਾਹੌਰ ਦੇ ਅੰਦਰ ਜਿਹੜਾ ਹੈ ऑरेंज लाइन ट्रेन बनी है जिसके बारे जहरी गल है एक ऐसा मनसूबा सी कि इहदे बारे कई दोस्तों का ख्याल सी कि बहुत अच्छा है लेकिन कईयां का ख्याल सी बहुत बुरा है। खैर वो सी बाद करते अच्छा या बुरा, लेकिन हुण गल है वो है कि जिस लाहौर का ऑरेंज लाइन बन रही सी उस टाइम किसी ने कहा कि जी लाहौर की चबुरजी ते शालामार बाग खास तौर पर शालामार बाग जिहड़ा कि वर्ल्ड हैरीटेज साइट है उसका उन्होंने कहा जी कि नुकसान होएगा ਤੇ ਇੱਕ ਆਲਾ ਤਰੀਨ ਜਿਹੜੇ ਅਹੁਦੇਦਾਰ ਨੇ ਮੈਂ ਉੱਥੇ ਇਤਫਾਕ ਨਾਲ ਮੌਜੂਦ ਸੀ ਤੇ ਉੱਥੇ ਇੱਕ ਆਲਾ ਤਰੀਨ ਸਤ੍ਹਾ ਦੇ ਜਿਹੜੇ ਅਹੁਦੇਦਾਰ ਨੇ ਔਰ ਸੀ ਵੀ ਉਹ ਮੇਰੇ ਤੋਂ ਗਣੇ ਲਾਹੌਰੀ ਸਨ ਲੇਕਿਨ ਇਹ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਚਾਰ ਬੁਰਜੀਆਂ ਜਿਹੀਆਂ ਹੀ ਹਨ ਇਹ ਮਲਕ ਰਿਆਜ਼ ਸਾਹਿਬ ਨੇ ਬਣਾ ਦਿੱਤਾ ਐਫਲ ਟਾਵਰ ਤੇ ਅਸੀਂ ਇਹ ਬੁਰਜੀਆਂ ਬਣਾ ਦੇਵਾਂਗੇ ਨਹੀਂ ਤੇ ਇਹ ਬਾਗ ਦਾ ਕੀ ਬਾਗ ਦੇ ਉਹਦੇ ਬਣ ਜਾਏਗਾ। मकसद ये है कि एक बड़ा ये अजीब गल रही है गवाचा लाहौर इनका नाम है बाद रखिया मैनू शुरू च नहीं पता सी लाहौर गवाच गया ये मैनू गल पता लगी कोई एक दो साल पहले कि जिस लाहौर दे किस्से सन जिस लाहौर दियां कहानियां सन और जिस लाहौर एक पैदल सफर करना भी उनका एक रोमांस सी और एक कैफियत सी। मैं कहना कि लाहौर की एक फीलिंग सी ते वो चीज़ गवाच गई ਤੇ ਇਸ ਤਰ੍ਹਾਂ ਬਸ ਇਹ ਹੋਇਆ ਕਿ ਜਿਵੇਂ ਇਹਦੇ ਬਾਗ ਗਵਾਚ ਗਏ ਬਿਲਡਿੰਗਾਂ ਗਵਾਚ ਗਈਆਂ ਔਰ ਨਾਂ ਗਵਾਚ ਗਏ ਨਾਮ ਹੀ ਬਦਲ ਦਿੱਤੇ ਚੌਕਾ ਮਲਿਆਂ ਨੂੰ ਬੰਦਿਆਂ ਨੇ ਪਤਾ ਨਹੀਂ ਕੀ ਕਰ ਦਿੱਤਾ ਤੇ ਬਸ ਬੜਾ ਕੁਝ ਹੋਇਆ ਜੀ ਬਹੁਤ ਕੁਝ ਗਵਾਚਿਆ ਹਾਲੇ ਤੱਕ ਬਹੁਤ ਕੁਝ ਰਹਿ ਗਿਆ ਲਿਖਣ ਤੋਂ। ਤੇ ਜਿਹੜਾ ਕੁਝ ਲਿਖਣ ਤੋਂ ਰਹਿ ਗਿਆ ਉਹਦੇ ਬਾਰੇ ਵੀ ਕੁਝ ਕੰਮ ਅੱਗੇ ਵਧਾ ਰਹੇ ਹੋ? असल ये बड़ा मुश्किल है साडे जिहड़ा है कि की लिखना है ते की नहीं लिखना क्योंकि बाज़ औकात वो कहते हैं ना बेटाइम दा सच जिहड़ा है वो भी तो निरा रोला ही है ना फसाद ही है ते वो बस इस चीज़ नूं भी मरूज़े खातर रखिया है कि एडा कि लिखिए कि जिहड़ा सह भी जावन लोग ये ना होवे कि ओवरडोज हो जाए ਤੇ ਬਾਕੀ ਰਿਸਰਚ ਤਾਂ ਜਾਰੀ ਹੈ। ਰਿਸਰਚ ਤਾਂ ਇਨਸਾਨ ਜਿਹੜਾ ਹੈ ਉਹਨੂੰ ਲੱਗਦਾ ਹੈ ਮੈਂ ਤਾਂ ਖੈਰ ਆਪਣੀ ਗੱਲ ਵੀ ਕਰਾਂਗਾ ਬਾਕੀ ਲੋਕਾਂ ਦੀ ਵੀ ਗੱਲ ਕਰਾਂ ਇੱਕ ਇਨਸਾਨ ਹੈ ਕੋਈ ਵੀ ਇਨਸਾਨ ਇੱਕ ਆਮ ਜੀ ਚੀਜ਼ ਦੇ ਉੱਤੇ ਕਿਸੇ ਆਮ ਜਾਂ ਖਾਸ ਚੀਜ਼ ਤੇ ਰਿਸਰਚ ਕਰਦਾ ਹੈ 1 2 3 4 ਸਾਲ ਉਹਨੂੰ ਲੱਗਦਾ ਮੈਂ ਇਹਦਾ ਬਹੁਤ ਬੜਾ ਮਾਹਿਰ ਬਣ ਗਿਆ ਲੇਕਿਨ ਇਹ ਹਰ ਰਿਸਰਚਰ ਨਾਲ ਹੁੰਦਾ ਹੈ ਸਿਰਫ ਮੇਰੇ ਨਾਲ ਨਹੀਂ ਹੋਇਆ ਮੇਰੇ ਨਾਲ ਤਾਂ ਕਈ ਦਫਾ ਹੋਇਆ ਹੈ कि एक खास टाइम तो बाद एक बंदा मिलता है कि और तुसी कहंदे हो यार है मैं तो समझ रहा काम मुकम्मल हो गया लेकिन ये काम तो हाले शायद हाले शुरू भी नहीं हुआ। वो मीर दा शेर है ना कि हम जहाँ से गुजरे सरसरी गुजरे वरना हर एक मंजर में एक जहाने मायनी था ते जहाने मायनी पर लाहौर रंगा शहर जिंदी हजारा साल की हिस्ट्री है इनकी ता मैं तो कहना कि एक जिंदगी मैं जिस वक्त NCA पढ़ता सी ना ते मैं क्या करता सी कि एक जिंदगी बंदा है लाहौर माल ते फिरदे ते NCA मुसवरी सिखदे गुजार सकता है। लेकिन फिर मैंने एक दोस्त मिलिया मेरा उसने मैंने कहा कि साडे कोल इत्थे एक एडिटिंग दा सॉफ्टवेयर है तुसी भी टीवी चलांदे हो थानू पता होएगा ज़ाहिर गल है वीडियो दे एडिट करन दा बड़ा वसी वो मेरे एक दोस्त ने कहा जी एक एडिटिंग दा सॉफ्टवेयर है इत्थे पिया कंप्यूटर विच वो एक बंदा एक जिंदगी च वो सॉफ्टवेयर नहीं देख सकता तू तो पूरा NCA देखने लग पे ते मेरा मतलब है हर चीज बड़ी डिटेल्स है जी बिल्कुल और चल रहा है काम जी। अच्छा लाहौर जड़ा है ये पंजाब दा दिल है
ਔਰ ਇਹ ਪੰਜਾਬੀ ਵਸੋ ਹੈ ਤੇ ਪੰਜਾਬੀ ਬੋਲੀ ਹੈ, ਪੰਜਾਬੀ ਰਹਿਤਲ ਹੈ। ਤੇ ਇਹ ਜਿਹੜੀ ਪੰਜਾਬੀ ਬੋਲੀ ਜਿਹੜੀ ਹੈ ਸਾਡੇ ਦੇ ਇੱਥੇ ਸਕੂਲਾਂ ਕਾਲਜਾਂ ਜਾਂ ਦਫ਼ਤਰਾਂ ਦੀ ਬੋਲੀ ਨਹੀਂ ਹੈ। ਤੇ ਇਹ ਗਵਾਚਣ ਦਾ ਮਤਲਬ ਹੈਗਾ ਕਿ ਇਹਦੀ ਬੋਲੀ ਵੀ ਜਿਹੜੀ ਗਵਾਚ ਰਹੀ ਹੈ, ਜਿੱਥੇ ਇਸ ਦੇ ਅਸਾਰ ਗਵਾਚ ਰਹੇ ਨੇ, ਬੋਲੀ ਵੀ ਇੱਕ ਜਿਹੜੀ ਹੈ ਨਾ ਉਸ ਦਾ ਅਸਰ ਹੈ। ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? देखो जी, ਜ਼ਬਾਨ मैं खुद ज़ाती तौर पे इस चीज़ का बड़ा शौक रखता रहा भी ਜ਼ਬਾਨ ਨੂੰ मैं समझा कि भी ਜ਼ਬਾਨਾਂ ਬਣਨ ਦਾ ਅਮਲ ਕੀ ਹੈ ਔਰ ਇਹ ਕਿਵੇਂ ਬਣਦੀਆਂ ਨੇ। ਇਸ ਹਵਾਲੇ ਨਾਲ ਮੈਂ ਪੰਜਾਬੀ ਤੇ ਪੰਜਾਬੀ ਤੇ ਔਰ ਪੰਜਾਬੀ ਦੇ ਜਿਹੜੇ बड़े डायलैक्ट्स ने उन्होंने और सिंधी जबान से रिसर्च की थी कि भाई दरियाए सिंध और जो मावन दरिया ने उन्होंने किनारे की सिविलाइजेशन टेक्निकली एक होनी चाहिए। दरिया एक है तो फिर एक होनी चाहिए। जिस तरह दरियाए रावी के किनारे साडा शहर लाहौर आबाद है तो जबान जिहड़ी गवाची है उनदे च हुण बड़े पॉलिटिकल और इकनोमिकल इशूज भी हैं। और पाकिस्तान के क्याम तो बाद चूंकि पंजाब सब तो बड़ा सूबा सी ते पंजाबियां नूं इह ज़बान दे नाल जिहड़े बाकी साडे दोस्त संगती जुड़े ने उहदे च एक बहुत बड़ा फैक्टर ये भी रहा माजी कि उन्हां नूं ज़बान दे नाल जुड़ के बेनीफिट सन और उन्हां दे सूबियां दी हुकूमतां ने भी उन्हां दी ज़बानां दी सपोर्ट की। खास तौर पे जिस तरह असी देखते हैं सिंधी की बहुत गवर्नमेंट लैवल पर सपोर्ट हुई है ते लेकिन पंजाब जिहड़े ने वो एक फीलिंग सी कि जी असी तो वैसे ही आबादी ज़्यादा है, सानू कोई थ्रेट नहीं है ते वो फिर अपने आप नूं अलग करन लई और उन्होंने उर्दू अपनाई एक तबके ने और फिर एक तबके ने अंग्रेजी अपना ली और फिर ज़बान दे नाल क्लास जुड़ गई। और ये सिर्फ साढ़े पाकिस्तान या पंजाब नहीं होया, ये दुनिया भर च इस तरह होता है। इवन लंदन भी जिहड़ा है वो अंग्रेजी जबान दे तलफ़ुज़ और अदायगी दा तबकाती बुनियादां ते फर्क है। और उत्थे भी एक अंग्रेजी है जिहड़ी ब्लू ब्लड अंग्रेजी है या जिहड़ी वो एक एलीट क्लबां च लोग शाम नूं बोलते हैं और एक अंग्रेजी है जिहड़ी कि लंदन के मदाफात की या एक पसमानदा निस्बतन पसमानदा इलाके की। और ये साडे जिहड़ा है कि ये बजाय कि पंजाबी की दो तरह किस्मां बना लेंदे कि एक नवाबां दी पंजाबी असीं हुण ये कर लिया है कि एक उत्ते लेयर आ गई, असीं ज़बानां ही होर बना ली, असीं ज़बानां ही होर बना ली, असीं जनाब उत्ते एक लेयर आ गई अंग्रेजी दी, उस तो थल्ले आ गई उर्दू दी और उस तो नीचे आ गई है शायद पंजाबी दी। लेकिन ये एक होर बड़ी अहम गल है, मैं तुहानूं ज़ाती तजर्बे की गल दसांगा कि जेड़े साडे कई गुरबत इमारत जिहड़ी है वो अल्लाह दी देन है, दिन है ढलदे ने कदी वड्डे कदी निक्के। लेकिन यह कि साडे कई खुशहाल भी जिहड़े लाहौर या पंजाब घर ने वो पंजाबी तो 100% नहीं हटे। लेकिन चूंकि ट्रेंड का तय्युर करना होंदा है मिडिल क्लास ने, जिहड़ा साडा वर्किंग है मिडिल क्लास है, मिडिल क्लास वो साडी जो कि पाकिस्तान के अंदर इस टाइम को 8-10-12% है, वो हुण सारी डाइवर्ट हो गई है उर्दू की तरफ। अंग्रेजी तो खैर उन्होंने की आनी है ते अलबत्ता उर्दू दे नाल बड़ा बुरा सलूक कर रहे हैं, गुलाबी उर्दू बोल के। ते हुण ये हाल हो गया है कि हुण ना लेना चाहिए। जिहड़े लाहौर वड्डे वड्डे स्कूल ने जिथे 20-30 हज़ार रुपये फीस भरी जाती है, वो साडे एक दोस्त ने कोलंबिया यूनिवर्सिटी अमरीका तो पढ़ के आए ते उन्होंने होर जॉब नहीं मिली तो लागे इत्थे एक अंग्रेजी मीडियम स्कूल है जिहड़ी कि बड़ी नुमाया तरीन चेन है, उनके स्कूल लागे डिफेंस और वो एक दिन पिटन लग पिया। उसने कहा कि जी ओ लैवल्स दे 8वीं दे स्टूडेंट्स जिहड़े ने उन्हां नूं अंग्रेजी दे बुनियादी जिहड़े ने और टेंस और ग्रामर नहीं आती ते हुण जनाब उर्दू ते अंग्रेजी तां की आनी सी, हुण कुछ भी नहीं आंदा। हुण तुसीं किसी एक आम जवान नाल बोलोगे 2-3 जुमले 2-4 मिनट
ਉਹ ਵਿੱਚ ਨਾ ਉਹ ਅੰਗਰੇਜ਼ੀ ਹੋਏਗੀ, ਨਾ ਉਹ ਉਰਦੂ ਹੋਏਗੀ ਔਰ ਨਾ ਪੰਜਾਬੀ ਹੋਏਗੀ, ਉਹ ਉੱਕਾ ਹੀ ਗਵਾਚ ਗਿਆ ਸੌਦਾ। ਤੇ ਬਸ ਇਹ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਸਾਡੇ ਦੋਸਤਾਂ ਨੂੰ ਕਿ ਅਸੀਂ ਇਹਨੂੰ ਅਨਡੂ ਕਰਨ ਦੀ ਆਪਣੇ ਤੌਰ ਤੇ ਕੋਸ਼ਿਸ਼ ਕਰੀਏ, ਕਿਉਂਕਿ ਸ਼ਿਕਵਾ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ, ਹੁਣ ਕੁਝ ਕੰਮ ਵੀ ਹੋਣਾ ਚਾਹੀਦਾ। ਅਸੀਂ ਇਸੇ ਸਵਾਲ ਵੱਲ ਅੱਗੇ ਵੱਧ ਰਹੇ ਹਾਂ ਕਿ ਇਹ ਸਾਰੀ ਸੂਰਤ ਹਾਲ ਤੇ ਸਾਡੇ ਸਾਹਮਣੇ ਵੀ ਹੈ, ਲੇਕਿਨ ਇੱਕ ਇਨਸਾਨ ਹੋਣ ਦੇ ਨਾਤੇ ਔਰ ਇੱਕ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੀ ਇਹ ਰਹਿਤਲ ਬਚਾਉਣ ਲਈ ਔਰ ਆਪਣੀ ਇਹ ਬੋਲੀ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ? ਇਸ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਨੇ? ਇਹਦੇ ਲਈ ਸਾਨੂੰ ਪਿਛਲੇ ਜਿਹੜੇ ਮੇਰੀ ਥੋੜੀ ਬਹੁਤ ਤਹਿਕੀਕ ਹੈ, ਤੁਸੀਂ ਸਭ ਤੋਂ ਬਹੁਤ ਜ਼ਿਆਦਾ ਸ਼ਬੀਰ ਇਸ ਚੀਜ਼ ਨਾਲ ਵਿਵਸਥਾ ਰਹੇ ਹੋ, ਅਗਰ ਮੈਂ ਥੋੜੀ ਜਿਹੀ ਮਿਸਿੰਗ ਕਰਾਂ ਤੁਸੀਂ ਮੈਨੂੰ ਕਰੈਕਟ ਕਰਨਾ। ਮੈਨੂੰ ਇਹ ਫੀਲਿੰਗ ਆਉਂਦੀ ਹੈ ਕਿ ਪਿਛਲੇ 8-10 ਸਾਲਾਂ 'ਚ ਇੱਕ ਥੋੜਾ ਜਿਹਾ ਰਿਵਾਈਵਲ ਪੱਲੇ ਗੱਲ ਜਾ ਰਹੀ। ਅੱਛਾ, ਔਰ ਉਹਦੀ ਮੈਂ ਕੱਲ PTV ਤੇ ਵੀ ਮੈਂ ਗੱਲ ਕਰ ਰਿਹਾ ਸੀ ਤੇ ਉੱਥੇ ਵੀ ਗੱਲ ਕਰ ਰਿਹਾ ਸੀ ਕਿ ਅਸੀਂ ਕ੍ਰੈਡਿਟ ਨਹੀਂ ਦੇਦੇ ਲੋਕਾਂ ਨੂੰ। ਅਸੀਂ ਇੱਕ ਤਾਂ ਵੈਸੇ ਕੰਮ ਕਰਨ ਵਾਲੇ ਚੰਦ ਲੋਕ ਹੈ ਤੇ ਉਹ ਵੀ ਖੈਰ ਇੱਕ ਦੂਸਰੇ ਦੀ ਲੱਤਾਂ ਛਿੱਕਣ ਤੇ ਲੱਗੇ ਹੈ। ਤੇ ਚਲੋ ਕਿਸੇ ਨੇ ਕੋਈ ਅੱਛਾ ਕੰਮ ਕੀਤਾ ਯਾਰ ਉਹ ਤਾਂ ਕਹਿ ਦਿਓ ਕਿ ਉਸ ਵਿਚਾਰੇ ਨੇ ਇੱਕ ਅੱਛਾ ਕੰਮ ਕਰ ਦਿੱਤਾ, ਸ਼ਾਬਾਸ਼ ਦੇ ਦਿਓ, ਕੋਈ ਏਡੀ ਬੁਰੀ ਗੱਲ ਨਹੀਂ। ਅੱਛਾ, ਮੈਂ ਸਮਝਦਾ ਕਿ ਜਿਹੜੀ ਸਾਡਾ ਜਦੀਦ ਰਿਵਾਈਵਲ ਆਇਆ ਹੈ, ਮਤਲਬ ਐਨੀਵਨ ਕੈਨ ਡਿਸਐਗਰੀ ਵਿਦ ਮੀ, ਮੈਂ ਸਮਝਦਾ ਇਹ ਆਇਆ ਜਿਸੇ ਅੱਜ ਤੋਂ ਕੋਈ 7-8-9 ਸਾਲ ਪਹਿਲੇ ਕਰਾਚੀ ਵਿੱਚ ਹਬੀਬ ਯੂਨੀਵਰਸਿਟੀ ਬਣੀ। ਅੱਛਾ, ਉਹਨਾਂ ਨੇ ਕਿਹਾ ਕਿ ਜੀ ਅਸੀਂ ਪਾਕਿਸਤਾਨ ਦੀ तमाम ਜਿਹੜੀ ਵੱਡੀ ਇਲਾਕਾਈ ਜ਼ਬਾਨਾਂ ਨੇ ਜਾਂ ਸੂਬਾਈ ਜ਼ਬਾਨਾਂ ਨੇ, ਪੰਜਾਬੀ ਹੈ, ਪਸ਼ਤੋ ਹੈ ਵਗੈਰਾ ਵਗੈਰਾ ਜਾਂ ਸਿੰਧੀ ਹੈ, ਅਸੀਂ ਉਹਨਾਂ ਦੇ ਯਾਨੀ ਕਿ ਮਾਹਿਰੀਨ ਨੂੰ ਹਾਇਰ ਕਰਨਾ ਹੈ। ਉਹ ਚੂੰਕਿ ਉਹਨਾਂ ਦਾ ਮਾਡਲ ਸਟੈਨਫੋਰਡ ਦਾ ਔਰ ਅਮਰੀਕਨ ਦਾ ਸੀ, ਉਹਨਾਂ ਨੇ ਕਿਹਾ ਜੀ ਕਿ ਬਟ ਸਾਨੂੰ ਬੰਦਾ ਉਹ ਚਾਹੀਦਾ ਹੈ ਜਿਸ ਨੇ ਕੋਈ ਪੰਜਾਬੀ ਤੇ ਪ੍ਰੈਫਰੇਬਿਲਿਟੀ ਜਾਂ ਲਿਟਰੇਚਰ ਤੇ ਡਿਗਰੀ ਕੀਤੀ ਹੋਵੇ ਫਰੋਮ ਕੈਨੇਡਾ ਜਾਂ ਅਮਰੀਕਾ ਜਾਂ UK ਤੋਂ ਪ੍ਰੈਫਰੇਬਲੀ। ਹੁਣ ਇੱਥੇ ਜਨਾਬ ਪੰਜਾਬੀ ਦੇ ਸਾਡੇ ਖੈਰ ਉਸਤਾਦ ਉਹ ਸਨ ਜਿਨ੍ਹਾਂ ਦੀ ਡਿਗਰੀ, ਜਿਹੜਾ BA ਕੀਤਾ ਹੋਇਆ ਸੀ ਡਬਲ ਮੈਥ ਨਾਲ ਤੇ MSc ਸੀ ਉਹਨਾਂ ਦੀ ਆਪਣਾ IR ਦੀ, ਤੇ ਪੜ੍ਹਾਉਂਦੇ ਜਵਾਨ ਪੰਜਾਬੀ ਸਨ। ਅੱਛਾ, ਉਹ ਹਬੀਬ ਸਿਰ ਨੂੰ ਫੜ ਲਿਆ, ਉਹਨਾਂ ਨੇ ਕਿਹਾ ਵੀ ਇਹ ਬੰਦੇ ਨੂੰ ਕੀ ਅਸੀਂ ਇੱਥੇ ਕਰੀਏ। ਲੇਕਿਨ ਉਹ ਪਹਿਲੀ ਦਫਾ ਮਾਰਕੀਟ 'ਚ ਇਹ ਗੱਲ ਵੀ ਨਿਕਲੀ ਕਿ ਜੀ ਪੰਜਾਬੀ ਪੜ੍ਹਾਉਣ ਵਾਲਾ ਬੰਦਾ ਵੀ ਲੱਖਾਂ ਰੁਪਏ ਤਨਖਾਹ ਤੇ ਲੱਗੇਗਾ। ਉੱਥੋਂ ਫਿਰ ਕੀ ਹੋਇਆ ਕਿ ਹਬੀਬ ਨੂੰ ਦੇਖ ਕੇ ਲਮਜ਼ੇ ਨੇ ਵੀ ਜਿਹੜਾ ਹੈ ਲਾਹੌਰ ਵਿੱਚ, ਔਰ ਬਿਕਰ ਹਾਊਸ ਨੇ ਵੀ, ਔਰ LGS ਨੇ ਵੀ, ਔਰ ਫਿਰ ਇਸਲਾਮਾਬਾਦ ਜਿਹੜੇ ਤੁਹਾਡੇ ਹਾਈ ਪ੍ਰੋਫਾਈਲ ਇੰਗਲਿਸ਼ ਮੀਡੀਅਮ ਇਦਾਰੇ ਸਨ, ਉਹਨਾਂ ਦਾ ਚੂੰਕਿ ਤੁਹਾਨੂੰ ਪਤਾ ਹੈ ਸਕੂਲ ਲੈਵਲ ਤੇ ਵੀ ਟੀਚਰਾਂ ਦੀ ਤਨਖਾਹ ਲੱਖਾਂ 'ਚ ਹੈ, ਉਹ ਪੰਜਾਬੀ ਦੀਆਂ ਇੱਕ ਸੀਟਾਂ ਕ੍ਰੀਏਟ ਹੋਈਆਂ। ਫਿਰ ਅਵਾਰਡ ਆਏ 2-4, ਉਹਨਾਂ ਦੇ ਨਾਲ ਇਨਾਮ ਜੋੜ ਗਏ। ਉਹਦੇ ਨਾਲ ਫਿਰ ਇੱਕ ਇਹ ਹੋਇਆ ਕਿ ਸਾਡੇ ਯੰਗ ਕਈ ਲੋਕਾਂ ਨੇ ਉਹਦੇ 'ਚ ਨੀਅਤ ਤੇ ਕੀ ਅਸੀਂ ਇੱਥੇ ਬਹਿ ਕੇ ਸ਼ੁਭਾ ਕਰੀਏ। ਪਹਿਲੇ ਵੀ ਮੈਂ ਤੁਹਾਡੇ ਲਈ ਗੱਲ ਕਰ ਰਿਹਾ ਸੀ ਕਿ ਕਈ ਇੱਕ ਤਾਂ ਸਨ ਵਿਚਾਰੇ ਜਿਹੜੇ ਉਹ ਸਾਡੇ ਹਮਾਤਰ ਸਾਹਤ ਦਰਵੇਸ਼ ਫਕੀਰ ਐਕਟਿਵਿਸਟ, ਲੇਕਿਨ ਹੁਣ ਜਿਹੜਾ ਅਪਰਚੁਨਿਟੀਜ਼ ਆਈਆਂ ਨੇ ਉਹਨਾਂ ਨੂੰ ਦੇਖ ਕੇ ਇੱਕ ਹੋਰ ਗਰੁੱਪ ਵੀ ਵੜ ਗਿਆ ਕਿ ਜਿਹੜਾ ਕਿ ਉਹ ਫੰਡਿੰਗ ਲਈ ਔਰ ਵੱਡੀ ਨੌਕਰੀਆਂ ਲਈ ਮੰਮੀ ਡੈਡੀ ਕਹਿ ਲਓ, ਜਿਹੜਾ ਕਹਿ ਲਓ ਬਈ, ਉਹ ਇੱਕ ਗਰੁੱਪ ਉਹ ਵੀ ਹੁਣ ਆ ਗਿਆ। ਤੇ ਹੁਣ ਇਹ ਇੱਕ ਰਿਵਾਈਵਲ ਦੀ ਸ਼ੁਰੂਆਤ ਜ਼ਰੂਰ ਹੈ, ਲੇਕਿਨ ਮੈਂ ਨਹੀਂ ਸਮਝਦਾ ਕਿ ਉਹ ਅੰਗਰੇਜ਼ੀ 'ਚ ਕਹਿੰਦੇ ਨਾ ਗ੍ਰਾਸ ਰੂਟ ਲੈਵਲ, ਘਾਸ ਜੜ ਦੀ ਸਤ੍ਹਾ, ਕਿ ਘਾਸ ਜੜ ਦੀ ਸਤ੍ਹਾ ਤੇ ਕੋਈ ਪੰਜਾਬੀ ਦਾ ਰਿਵਾਈਵਲ ਹੋ ਰਿਹਾ। ਲਾਹੌਰ ਵਿੱਚ ਜਾਂ ਵੱਡੇ ਸ਼ਹਿਰਾਂ ਸਾਡੇ ਜਿਹੜੇ 4-5 ਡਿਵੀਜ਼ਨਲ ਹੈਡਕੁਆਟਰਸ ਨੇ, ਉਹਨਾਂ ਇਹ ਤਾਂ ਹੈ ਉਂਗਲੀਆਂ ਦੀ ਤੋਰਾਂ ਤੇ ਗਿਣੇ ਐਕਟਿਵਿਸਟ ਜਾਂ ਲੋਕ, ਤੇ ਉਹ ਤਾਂ ਹੈ, ਲੇਕਿਨ ਆਮ ਆਦਮੀ ਜਿਹੜਾ ਸਾਡਾ ਹੈ ਉਹ ਪਤਾ ਨਹੀਂ ਕਿਉਂ ਆਪ ਦੀ ਮਾਂ ਬੋਲੀ ਨੂੰ ਬੋਲਣਾ ਕੋਈ ਜੁਰਮ ਸਮਝ ਲਿਆ ਬੰਦਿਆਂ ਨੇ। ਉਹ ਨਾ ਤਾਂ ਖੁਦ ਬੋਲਦੇ ਨੇ, ਔਰ ਜਿਹੜਾ ਬੋਲ ਰਿਹਾ ਹੋਵੇ ਉਹਨੂੰ ਉਹ ਸਮਝਦੇ ਨੇ ਕਿ ਭਾਈ ਇਹ ਤਾਂ ਕੋਈ ਬਸ ਐਵੇਂ ਹੀ ਆ ਗਿਆ। ਤੇ ਇਹ ਕਲਚਰ ਮੈਂ ਸਮਝਦਾ ਕਿ ਇਹਦੇ ਲਈ ਸਾਡੀ ਹਕੂਮਤ ਨੂੰ ਜਿਹੜਾ ਹੈ ਇੱਕ ਹੱਦ ਤੱਕ ਸਾਡੀ ਹਕੂਮਤ ਇਸ ਗੱਲ ਤੇ ਕਨਵਿੰਸ ਹੋਈ ਹੈ। ਮਕਸਦ ਹੈ ਜਿਹੜੇ ਲਾਰਡ ਸਰਵਰ ਨੇ ਜਾਂ ਪਰਵੇਜ਼ ਲਾਈ ਨੇ, ਉਹ ਇਸ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਨੇ ਅੰਡਰਸਟੈਂਡ ਕੀਤਾ ਹੈ ਕਿ ਮਾਂ ਬੋਲੀ ਹੋਣੀ ਚਾਹੀਦੀ ਹੈ। ਲੇਕਿਨ ਹਾਲੇ ਵੀ ਹਕੂਮਤ ਤੋਂ ਸਾਡੀ ਇਹ ਗੁਜ਼ਾਰਿਸ਼ ਹੋਏਗੀ ਕਿ
हुकूमत इनू अंडरस्टैंड करे कि माँ बोली तो इलावा अगर ਅਸੀਂ ਤਾਲੀਮ ਦੇਵਾਂਗੇ ਤੇ ਦੁਨੀਆ ਦੀ ਤਾਰੀਖ ਦੇ ਅੰਦਰ ਹੁਣ ਕੋਈ ਨਵੀਂ ਹੋ ਜਾਏ ਸਾਨੂੰ ਨਹੀਂ ਪਤਾ ਅੱਜ ਤੱਕ ਕੋਈ ਮੁਲਕ ਐਸਾ ਨਹੀਂ ਹੈ ਜਿਹੜਾ ਆਪਦੀ ਮਾਂ ਬੋਲੀ ਤੋਂ ਇਲਾਵਾ ਤਾਲੀਮ ਦੇ ਔਰ ਉਹ ਕਾਮਯਾਬ ਹੋ ਜਾਵੇ। ਚਾਈਨਾ ਨੇ ਤਰੱਕੀ ਕੀਤੀ ਹੈ, ਚਾਈਨੀ ਦੇ ਚ ਕੀਤੀ ਜੀ ਬਿਲਕੁਲ। ਚੇਅਰਮੈਨ ਮਾਓ ਦੇ ਬਾਰੇ ਕਹਿੰਦੇ ਸਨ ਵੀ ਉਹਨੂੰ ਸਾਰੀ ਜ਼ਬਾਨਾਂ ਆਉਂਦੀਆਂ ਸਨ ਲੇਕਿਨ ਉਹ ਬੋਲਦਾ ਚਾਈਨੀਜ਼ ਸੀ। ਇਸ ਤਰ੍ਹਾਂ ਜਾਪਾਨ ਨੇ ਤਰੱਕੀ ਕੀਤੀ, ਉਹਨੇ ਜੈਪਨੀਜ਼ ਜਰਮਨੀ ਨੇ ਕੀਤੀ ਹੈ, ਜਰਮਨੀ ਚ ਕੀਤੀ। ਫਰਾਂਸ ਨੇ ਕੀਤੀ, ਫਰਾਂਸ ਚ ਕੀਤੀ। ਚਲੋ ਅਰਬ ਮੁਮਾਲਿਕ ਤੁਸੀਂ ਮੰਨੋ ਨਾ ਮੰਨੋ ਤਰੱਕੀ ਦੋਨਾਂ ਵੀ ਕਰ ਲਈਏ ਲੇਕਿਨ ਉਹਨਾਂ ਆਪ ਦੀ ਅਰਬੀ ਨਹੀਂ ਛੱਡੀ। ਤੇ ਮੇਰਾ ਮਤਲਬ ਹੈ ਸਾਨੂੰ ਪਤਾ ਨਹੀਂ ਈਰਾਨ ਨੇ ਉਹਨਾਂ ਦੀ ਸਟਿਲ ਫਾਰਸੀ ਚੱਲ ਰਹੀ। ਟਰਕਿਸ਼ ਸਾਡਾ ਬਹੁਤ ਜ਼ਿਆਦਾ ਤਰੱਕੀ ਇਸ ਵਕਤ ਤੁਰਕੀ ਦਾ ਮਾਡਲ ਦੇਖੋ ਉਹ ਟਰਕਿਸ਼ ਜ਼ਬਾਨ ਵਿੱਚ ਤੇ ਮਲੇਸ਼ੀਆ ਵਗੈਰਾ ਉਹ ਮਲਾਇਆ ਜ਼ਬਾਨ ਹੈ। ਇੱਕ ਲੈ ਦੇ ਕੇ ਖੁਸ਼ਕਿਸਮਤ ਸਾਡਾ ਖਿੱਤਾ ਹੈ ਜਿੱਥੇ ਮਾਂ ਬੋਲੀ ਬੋਲਣਾ ਲੋਕ ਗੁਨਾਹ ਜਾਣਦੇ ਔਰ ਇਹਦਾ ਕੋਈ ਹਕੂਮਤੀ ਲੈਵਲ ਦੇ ਉੱਤੇ ਇਹਨੂੰ ਅੰਡਰਸਟੈਂਡ ਕੀਤਾ ਜਾਏ। ਬਕਾਇਆ ਇਹ ਲੰਬੀ ਇਹ ਮੈਂ ਕਹਾਂਗਾ ਇੱਕ ਲੰਬੀ ਇਹ ਤੁਹਾਨੂੰ ਇੱਕ ਪ੍ਰੋਸੈਸ ਕਰਨਾ ਪਏਗਾ ਇਹਨੂੰ ਅਨਡੂ ਕਰਨ ਲਈ ਕਿਉਂਕਿ ਪਿਛਲੇ 150 ਸਾਲ ਤੋਂ ਯਾਨੀ 1850 ਦੇ ਅੰਦਰ ਬਾਅਦ 50-60 ਚ ਮੇਰਾ ਖਿਆਲ ਲਾਹੌਰ ਚ ਉਰਦੂ ਛਾਪਾਖਾਨਾ ਵਗੈਰਾ ਆਏ ਨੇ 1800 ਦੇ ਐਂਡ ਚ ਮੈਨੂੰ ਸਹੀ ਯਾਦ ਨਹੀਂ ਆ ਰਿਹਾ 60-70-80 ਦੇ ਅੰਦਰ ਆਏ ਨੇ। ਤੇ 150 ਸਾਲ ਦਾ ਸਾਡਾ ਜਿਹੜਾ ਨਾ ਅਗਰ ਤੁਸੀਂ 25 ਸਾਲ ਵੀ ਲਾਓ ਇੱਕ ਨਸਲ ਦਾ ਟਾਈਮ ਸਪੈਨ ਤੇ 5-6 ਨਸਲਾਂ ਤੋਂ ਸਾਡੇ ਉਰਦੂ ਜਿਹੜੀ ਅਸੀਂ ਇਹ ਨਹੀਂ ਕਹਿ ਰਹੇ ਕਿ ਉਰਦੂ ਖਤਮ ਹੋਣੀ ਚਾਹੀਦੀ ਹੈ ਬੁਰੀ ਜ਼ਬਾਨ ਹੈ ਕਤਈ ਨਹੀਂ ਲੇਕਿਨ ਅਸੀਂ ਇਹ ਕਹਿ ਰਹੇ ਹਾਂ ਕਿ ਜਿਹਦੀ ਮਾਂ ਬੱਚੇ ਦੀ ਪੰਜਾਬੀ ਬੋਲਦੀ ਹੈ ਉਹ 5-7 ਸਾਲ ਦਾ ਜਦੋਂ ਸਕੂਲੇ ਪਹੁੰਚਦਾ ਹੈ ਉਹਨੂੰ ਮਾਸਟਰ ਐਡੇ ਵੱਡੇ ਛੋਟੇ ਦੇ ਨਾਲ ਕਹਿੰਦਾ ਚੱਲ ਬਈ ਫਲਾਣੀ ਸ਼ੈ ਪੜ੍ਹ ਤੇ ਉਸ ਕਿਤੋਂ ਪੜ੍ਹਨੀ ਹੈ ਤੇ ਫਿਰ ਗਵਰਨਮੈਂਟ ਕਹਿੰਦੀ ਜੀ 1 ਕਰੋੜ 20 ਲੱਖ ਜਾਂ 1 ਕਰੋੜ 60 ਲੱਖ ਬੱਚਾ ਸਕੂਲਾਂ ਤੋਂ ਬਾਹਰ ਹੈ ਤੇ ਫਿਰ ਬਾਹਰ ਹੀ ਹੋਣਾ। ਬਿਲਕੁਲ ਸਹੀ ਸਿੱਧੀ ਜੀ ਗੱਲ ਹੈ ਕਿ ਜਦੋਂ ਤੁਸੀਂ ਉਹਨੂੰ ਉਹਦੀ ਬੋਲੀ ਤੋਂ ਦੂਰ ਕਰ ਦਿੱਤਾ ਹੈ ਜਦੋਂ ਬੋਲੀ ਤੋਂ ਦੂਰ ਕਰਤਾ ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਉਹਨੂੰ ਉਹਦੀ ਜਿਹੜਾ ਸੋਚਣ ਸਮਝਣ ਦੀ ਜਿਹੜੀ ਯੋਗਤਾ ਹੈ ਉਸ ਤੋਂ ਦੂਰ ਕਰ ਦਿੱਤਾ ਹੈ। ਉਸ ਦੀ ਜਾਣਨ ਚਾਰੀ ਦੇ ਨਾਲ ਬੇਗਾਨਗੀ ਹੋ ਗਈ ਹੈ ਤੇ ਬੇਗਾਨਗੀ ਦੇ ਮਾਹੌਲ ਦੇ ਵਿੱਚ ਤੇ ਬੱਚਾ ਨਹੀਂ ਪੜ੍ਹ ਸਕਦਾ ਉਹਨੇ ਸਕੂਲੋਂ ਦੌੜਨਾ ਹੀ ਹੈ। ਬੜੀ ਚੰਗੀ ਤੁਸੀਂ ਗੱਲ ਕੀਤੀ ਕਿ ਜਿੰਨੇ ਵੀ ਤਰੱਕੀ ਕਰਦੇ ਹੋਏ ਦੇਸ਼ ਨੇ ਉਹਨਾਂ ਨੇ ਆਪਣੀ ਬੋਲੀ ਦੇ ਰਾਹੀਂ ਤਰੱਕੀ ਕੀਤੀ ਹੈ ਬਲਕਿ ਜਿਹੜੇ ਜਰਮਨ ਨੇ ਉਹ ਤੇ ਬੜਾ ਅਰਸਾ ਤੱਕ ਅੰਗਰੇਜ਼ੀ ਤੋਂ ਨਫ਼ਰਤ ਕਰਦੇ ਰਹੇ ਨੇ ਔਰ ਜਰਮਨ ਨੂੰ ਹੀ ਉਹ ਮਸਲ ਕਿ ਉਹਨਾਂ ਨੇ ਤਰਜੀਹ ਦਿੱਤੀ ਹੈ ਔਰ ਇਹ ਜਿਹੜਾ ਕਿ ਇੱਥੇ ਪ੍ਰੋਪੇਗੈਂਡਾ ਕੀਤਾ ਜਾਂਦਾ ਜੀ ਅੰਗਰੇਜ਼ੀ ਜਿਹੜੀ ਇਹ ਤਰੱਕੀ ਦੀ ਜ਼ੁਬਾਨ ਹੈ। ਚਾਈਨਾ ਨੇ ਜਾਪਾਨ ਨੇ ਜਰਮਨੀ ਨੇ ਇਸ ਗੱਲ ਨੂੰ ਗਲਤ ਸਾਬਤ ਕਰਤਾ ਤੇ ਜਦੋਂ ਚਾਈਨਾ ਦੀ ਮਿਸਾਲ ਦੀ ਜੀ ਔਰ ਬਿਲਕੁਲ ਚਾਈਨਾ ਚੂੰਕਿ ਅੱਜ ਦੀ ਮਿਸਾਲ ਹੈ ਔਰ ਉਹ ਤਰੱਕੀ ਦੀ ਦੌੜ ਚੋਂ ਮਸਲ ਕਿ ਇਹਨਾਂ ਮੁਲਕਾਂ ਤੋਂ ਵੀ ਅੱਗੇ ਨਿਕਲ ਗਿਆ ਤੇ ਉਹਨਾਂ ਨੇ ਕੋਈ ਅੰਗਰੇਜ਼ੀ ਪੜ੍ਹ ਕੇ ਤਰੱਕੀ ਨਹੀਂ ਕੀਤੀ। ਸੋ ਅਗਰ ਅਸੀਂ ਇਹਦਾ ਮਤਲਬ ਹੈਗਾ ਕਿ ਅਗਰ ਅਸੀਂ ਹੋਰ ਬੋਲੀਆਂ ਇਸੇ ਅਡਾਪਟ ਕਰ ਰਹੇ ਹਾਂ ਤੇ ਅਸੀਂ ਫਿਰ ਆਪਣੇ ਦੇਸ਼ ਨੂੰ ਤਰੱਕੀ ਨਹੀਂ ਦੇਣਾ ਚਾਹੁੰਦੇ। ਅਸੀਂ ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਡਾ ਰਿਆਸਤੀ ਸਟਰਕਚਰ ਹੈ ਇਹ ਲੋਕ ਦੁਸ਼ਮਣੀ ਤੇ ਆਧਾਰਿਤ ਹੈ। ਇਹ ਨਹੀਂ ਚਾਹੁੰਦਾ ਕਿ ਲੋਕ ਸੁਚੇਤ ਹੋਣ ਕਿਉਂਕਿ ਲੋਕ ਤਾਂ ਹੀ ਤਰੱਕੀ ਕਰਨਗੇ ਜੇ ਉਹਨਾਂ ਨੂੰ ਕੋਈ ਅਕਲ ਮੱਤ ਆਏਗੀ ਤੇ ਅਕਲ ਮੱਤ ਜਿਹੜੀ ਹੈ ਉਹ ਬੋਲੀ ਦੇ ਰਾਹੀਂ ਆਣੀ ਹੈ ਤੇ ਉਹ ਬੋਲੀ ਦਾ ਰਾਹ ਤੁਸੀਂ ਬੰਦ ਕਰ ਦਿੱਤਾ। ਅੱਛਾ ਇਹ ਦੱਸੋ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਕੀ ਨਿਸ਼ਾਨੇ ਨੇ ਕੀ ਕਰਨ ਜਾ ਰਹੇ ਹੋ ਤੁਸੀਂ? ਮੈਂ ਪਿਛਲੇ ਚੰਦ ਸਾਲਾਂ ਤੋਂ ਇਹ ਇਲਮੀ ਅਦਬੀ ਕੰਮ ਜਿਹੜਾ ਹੈ ਇਹ ਹੀ ਕਰਦਾ ਔਰ ਇਹ ਹੀ ਕਰਨ ਦਾ ਅੱਗੇ ਇਰਾਦਾ ਹੈ ਕਿ ਇੱਕ ਤਾਂ PhD ਵਾਸਤੇ ਕੁਝ ਦੇਖ ਰਿਹਾ ਅੰਦਰੂਨੇ ਮੁਲਕ ਜਾਂ ਬਰੂਨੇ ਮੁਲਕ ਕੋਈ ਜਿਹੜਾ ਵੀ ਮੌਕੇ ਹਨ ਔਰ ਇਸ ਤੋਂ ਇਲਾਵਾ ਇਹ ਲਿਖਣ ਪੜ੍ਹਨ ਦਾ ਕੰਮ ਜਿਹੜਾ ਹੈ ਇਹਨੂੰ ਅੱਗੇ ਲੈ ਕੇ ਜਾਣ ਬਾਰੇ ਅਸੀਂ ਸੋਚ ਰਹੇ। ਲਓ ਜੀ ਤੁਹਾਡਾ ਬਹੁਤ ਭਲੇਵਾ ਕਿ ਤੁਸੀਂ ਇੱਥੇ ਆਏ ਤੇ ਸਾਡਾ ਮਾਣ ਵਧਾਇਆ। ਲਓ ਜੀ ਸੱਜਣੋ ਤੇ ਮਿੱਤਰੋ ਤੁਸੀਂ ਸੁਣ ਰਹੇ ਸੋ ਵਕਾਰ ਮੁਸਤਫਾ ਸਿਪਰਾ ਜੀ ਉਹਨਾਂ ਦੇ ਤੁਸੀਂ ਚੰਗੇ ਵਿਚਾਰ ਸੁਣੇ ਨੇ ਤੇ ਵੇਲਾ ਸਾਡਾ ਮੁੱਕ ਰਿਹਾ ਤੇ ਤੁਹਾਡੇ ਕੋਲ ਆਗਿਆ ਚਾਹ ਰਹੇ ਹਾਂ। ਅਗਲੇ ਸਤਵਾਰੇ ਨੂੰ ਫਿਰ ਇੱਕ ਮਹਾਨ ਹਸਤੀ ਦੇ ਨਾਲ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤੁਸੀਂ ਵੀ ਆਖੋ ਤੇ ਮੈਂ ਵੀ ਆਖਾਂ ਕੁਲ ਦਾ ਭਲਾ ਤੇ ਕੁਲ ਦੀ ਖੈਰ।